ਜਿਹੜੀ ਅੱਜ ਦੇ ਪਿਛਲੇ 24 ਘੰਟੇ 'ਚ ਸਭ ਤੋਂ ਜ਼ਿਆਦਾ ਡਿਬੇਟ ਹੋਈ ਜਾਂ ਹੋ ਰਹੀ ਹੈ ਉਹ ਇਹ ਹੈ ਕਿ ਵੀ ਕੀ ਤਾਈਵਾਨ ਇੱਕ ਹੋਰ ਯੂਕਰੇਨ ਬਣਨ ਜਾ ਰਿਹਾ। China has suspended some trade with Taiwan and has vowed to take strong and resolute countermeasures against US House of Representatives Speaker Nancy Pelosi's high-profile visit to Taipei. Ground force under Eastern Theater Command of China's People's Liberation Army conducts long-range live fire drills into Taiwan Strait. Thursday, Chinese military launched a total of 11 Dongfeng ballistic missiles into waters near Taiwan's northern, southern and eastern coasts in several volleys. ਨੈਟੋ ਨੇ ਕਿਹਾ ਕਿ ਬਈ ਜੇ ਚਲੀ ਵੀ ਗਈ ਪੈਲੋਸੀ ਤੇ ਚਾਈਨਾ ਜੋ ਕਰ ਰਿਹਾ ਓਵਰ ਰਿਐਕਟ ਕਰ ਰਿਹਾ ਉਸ ਨੂੰ ਇਵੇਂ ਕਰਨ ਦੀ ਲੋੜ ਨਹੀਂ ਹੈ। Kremlin says China has the right to hold military drills around Taiwan. ਕਿਉਂਕਿ ਆਪ ਖੁਦ ਕੀਤਾ ਹੋਇਆ ਜੋ ਯੂਕਰੇਨ 'ਚ ਹੁਣ ਉਹਨੂੰ ਥੋੜ੍ਹੀ ਇਹ ਕਹੇਗਾ। ਉਹ ਕਹਿੰਦਾ ਵੀ ਇਹੀ ਨਹੀਂ ਵੀ ਉਹਨੇ ਵਨ ਚਾਈਨਾ ਪਾਲਿਸੀ ਦੀ ਹਮਾਇਤ ਕੀਤੀ, ਉਹਨੇ ਕਿਹਾ ਵੀ ਜੋ ਚਾਈਨਾ ਨੇ ਕੀਤਾ ਮਿਲਟਰੀ ਡਰਿਲਸ ਔਰ ਇਹ ਸਾਰੀਆਂ ਇਹ ਜਸਟੀਫਾਈਡ ਨੇ, ਚਾਈਨਾ ਦਾ ਹੱਕ ਬਣਦਾ। ਜੇ ਤਾਈਵਾਨ ਦੇ ਮੁੱਦੇ 'ਤੇ ਅਮਰੀਕਾ ਨੇ ਤਾਂ ਪੂਰਾ ਰਿਸਕ ਲੈ ਕੇ ਜੇ ਨੈਂਸੀ ਪੈਲੋਸੀ ਦੀ ਵਿਜ਼ਿਟ ਕਲੀਅਰ ਹੁੰਦੀ ਹੈ, ਜ਼ਾਹਰ ਹੈ ਵਾਈਟ ਹਾਊਸ ਦੀ ਪਾਲਿਸੀ ਦਾ ਭਾਵੇਂ ਆਫੀਸ਼ੀਅਲੀ ਉਹਨਾਂ ਨੇ ਕਿਹਾ ਕਿ ਜੀ ਅਸੀਂ ਵਨ ਚਾਈਨਾ ਪਾਲਿਸੀ 'ਚ ਰੱਖਦੇ, ਪਰ ਉਸ ਹੱਦ ਤੱਕ ਅਮਰੀਕਾ ਗਿਆ ਜਿੱਥੇ ਟਕਰਾਅ ਹੋ ਸਕਦਾ ਸੀ। ਭਾਰਤ ਦੇ ਮੂੰਹ 'ਚ ਘੁੰਗਣੀਆਂ ਪਈਆਂ ਹੋਈਆਂ, ਜੇ ਉਹ ਨਹੀਂ ਵੀ ਹੈ, ਜੇ ਤੁਸੀਂ ਚਾਈਨਾ ਦੇ ਅਗੇਂਸਟ ਨਹੀਂ ਵੀ ਕਹਿਣਾ, ਇਹ ਤਾਂ ਤੁਸੀਂ ਕਹਿ ਸਕਦੇ ਹੋ ਕਿ ਭਾਈ ਤਾਈਵਾਨ ਦੇ ਨਾਲ ਸਾਡੀਆਂ ਵੀ ਕਲਚਰਲ ਔਰ ਬਿਜ਼ਨਸ ਡੀਲਸ ਹੈਗੀਆਂ ਨੇ ਔਰ ਜੇ ਕੋਈ ਜਾਂਦਾ ਹੈ ਉਸ ਦੇ ਉੱਤੇ ਚੀਨ ਨੂੰ ਕਿਉਂ ਇਤਰਾਜ਼ ਹੈ। ਭਾਰਤ ਨੇ ਜਿਹਨੂੰ ਅੰਗਰੇਜ਼ੀ 'ਚ ਲਾਊਡ ਸਾਇਲੈਂਸ ਕਹਿੰਦੇ ਨੇ, ਉਹ ਸਾਇਲੈਂਸ ਜਿਹੜੀ ਨਜ਼ਰ ਆ ਰਹੀ ਕਿਉਂਕਿ ਜ਼ਾਹਰ ਹੈ ਕਿ ਇਹ ਦੂਸਰਾ ਐਸਾ ਇਸ਼ੂ ਇੰਟਰਨੈਸ਼ਨਲ ਇੰਪੋਰਟੈਂਸ ਦਾ ਬਣਿਆ ਹੈ ਜਿਹਦੇ 'ਚ ਕਿ ਭਾਰਤ ਕੋਈ ਵੀ ਸਪਸ਼ਟ ਸਟੈਂਡ ਲੈਣ ਤੋਂ ਜਿਹੜਾ ਉਹ ਭਗੌੜਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 4 ਅਗਸਤ 2022 ਸਾਵਨ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਲਕਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਸਿਆਟਲ ਤੋਂ ਸਰਦਾਰ ਜਸਵਿੰਦਰ ਸਿੰਘ ਪੰਨੂ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਸੁਨੇਹਾ ਦਿੱਤਾ ਹੈ ਕਿ ਸਾਨੂੰ ਕੌਮੀ ਤੌਰ ਤੇ ਇਹ ਗੱਲ ਸਮਝਣੀ ਅਤ ਜ਼ਰੂਰੀ ਹੈ ਕਿ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਸਾਡੇ ਮਸਲੇ ਹੱਲ ਨਹੀਂ ਹੋ ਸਕਦੇ। ਧਾਰਮਿਕ ਪ੍ਰਚਾਰ ਹੋਵੇ, ਸਾਡੀ ਹੋਣ ਦੀ ਗੱਲ ਹੋਵੇ, ਸਿੱਖ ਕਾਰਾਂ ਦੀ ਦੁਨੀਆ ਪੱਧਰ ਤੇ ਮਾਨਤਾ ਆਦਿ ਸਭ ਕੁਝ ਪੋਲੀਟੀਕਲ ਪਾਵਰ ਨਾਲ ਜੁੜਿਆ ਹੈ। ਸੋ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਕੁੱਲ ਲੁਕਾਈ ਤੱਕ ਪਹੁੰਚਾਉਣ ਦੀ ਥਾਂ ਅਸੀਂ ਛੋਟੇ ਛੋਟੇ ਜਿਹੜੇ ਮਸਲਿਆਂ ਵਿੱਚ ਉਲਝਾਏ ਜਾ ਰਹੇ ਹਾਂ ਔਰ ਨਿਸ਼ਾਨੇ ਵੱਲ ਕੇਂਦਰਿਤ ਹੋਈਏ। ਡਾਕਟਰ ਅਮਰਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਆਪਣੀ ਜਿਹੜੀ ਜ਼ਿੰਦਗੀ ਹੈ ਕੌਮੀ ਸੰਘਰਸ਼ ਦੀ ਪੂਰਤੀ ਲਈ ਲਾਈ ਹੋਈ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ
ਸਰਦਾਰ ਜਸਵਿੰਦਰ ਸਿੰਘ ਪੰਨੂ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tvreport.tv ਤੇ। ਸੋ ਵੀਅਰ ਪਹਿਲੇ ਸੈਗਮੈਂਟ 'ਚ ਗੱਲਬਾਤ ਹੋਣ ਜਾ ਰਹੀ ਹੈ ਅਮਰੀਕਾ ਤੇ ਤਾਈਵਾਨ ਦੇ ਹਵਾਲੇ ਨਾਲ ਕਿ ਅਮਰੀਕਾ ਤਾਈਵਾਨ ਦੇ ਖਿੱਚੋਤਾਣ ਦੇ ਚਲਦਿਆਂ ਭਾਰਤ ਨੇ ਪੂਰੀ ਤਰ੍ਹਾਂ ਜਿਹੜੀ ਚੁੱਪੀ ਹੈ ਉਹ ਸਾਧ ਲਈ ਹੈ, ਜਦੋਂ ਕਿ ਦੁਨੀਆ ਦੇ ਅੱਡ-ਅੱਡ ਮੁਲਕਾਂ ਵੱਲੋਂ ਇਸ ਸੰਬੰਧੀ ਖੁੱਲ੍ਹ ਕੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ, ਕੱਲ੍ਹ ਅਸੀਂ ਪੂਰੇ ਆਲਮੋਸਟ 35 ਮਿੰਟ ਦਾ ਸੈਗਮੈਂਟ ਸਾਡਾ ਸੀ ਜਿਹਦੇ 'ਚ ਕਿ ਅਸੀਂ ਨੈਂਸੀ ਪੈਲੋਸੀ ਦੀ ਚਾਈਨਾ ਵਿਜ਼ਿਟ ਔਰ ਤਾਈਵਾਨ ਮੇਨਲੈਂਡ ਚਾਈਨਾ ਨਹੀਂ ਜਿਹਨੂੰ ਇੱਕ ਅੱਡ ਯੂਨਿਟ ਹੈ ਪਰ ਅਮਰੀਕਾ ਸਮੇਤ ਔਰ ਯੂਰਪੀਅਨ ਤਾਕਤਾਂ ਸਮੇਤ ਇੰਟਰਨੈਸ਼ਨਲ ਰੈਕਗਨੀਸ਼ਨ ਵਨ ਚਾਈਨਾ ਪਾਲਿਸੀ ਦੀ ਹੈ। ਹਾਲਾਂਕਿ ਤਾਈਵਾਨ ਨਾਲ ਅੱਡ-ਅੱਡ ਮੁਲਕਾਂ ਨੇ ਆਪਣੇ ਕਲਚਰਲ ਜਾਂ ਵਪਾਰਕ ਸੰਬੰਧ ਰੱਖੇ ਹੋਏ ਨੇ ਔਰ ਸ਼ਾਇਦ 5 ਜਾਂ 6 ਮੁਲਕਾਂ ਦੇ ਵਿੱਚ ਦੁਨੀਆ ਦੇ ਤਾਈਵਾਨ ਦੀਆਂ ਆਪਣੀਆਂ ਐਮਬੈਸੀਜ਼ ਵੀ ਨੇ ਇੰਡੀਪੈਂਡੈਂਟ। ਅਮਰੀਕਾ 'ਚ ਵੀ ਕੋਈ ਉਹਨਾਂ ਦੀ ਐਮਬੈਸੀ ਨਹੀਂ ਹੈ। ਇੰਡੀਆ ਨਾਲ ਵੀ ਉਹਨਾਂ ਦੀ ਕਲਚਰਲ ਟ੍ਰੇਡ ਔਰ ਦੂਸਰੀਆਂ ਸਾਂਝਾਂ ਨੇ, ਲੇਕਿਨ ਉਹਨੂੰ ਇੰਡੀਆ ਨੇ ਵੀ ਪਿਛਲੇ ਸਾਰੇ ਪੀਰੀਅਡ 'ਚ ਖੁੱਲ੍ਹ ਕੇ ਵਨ ਚਾਈਨਾ ਪਾਲਿਸੀ ਹੀ ਮੰਨੀ ਹੋਈ ਹੈ। ਔਰ ਇਹੀ ਕਾਰਨ ਸੀ ਕਿ ਵਾਜਪਾਈ ਦੀ ਸਰਕਾਰ ਵੇਲੇ, ਜਦੋਂ ਵਾਜਪਾਈ ਪ੍ਰਾਈਮ ਮਿਨਿਸਟਰ ਤੋਂ ਬਾਅਦ 'ਚ ਬਣਿਆ, ਉਸ ਤੋਂ ਪਹਿਲਾਂ ਵੀ ਮੁਰਾਰਜੀ ਦੇਸਾਈ ਦੇ ਵੇਲੇ ਹੀ ਇੰਡੀਆ ਨੇ ਮੰਨ ਲਿਆ ਸੀ ਕਿ ਚਾਈਨਾ ਜਿਹੜਾ ਹੈ ਉਹ ਪੂਰਾ ਕੰਟਰੋਲ 'ਚ ਹੈ। ਉਹ ਤਿੱਬਤ ਦਾ ਇਸ਼ੂ ਹੋਏ ਜਾਂ ਤਾਈਵਾਨ ਦਾ ਹੋਏ, ਉਹਨੂੰ ਉਹਨਾਂ ਨੇ ਚਾਈਨਾ ਦਾ ਹਿੱਸਾ ਮੰਨਿਆ ਸੀ। ਹਾਲਾਂਕਿ 2010 ਤੋਂ ਬਾਅਦ ਕਿਉਂਕਿ ਚਾਈਨਾ ਨੇ ਹਮੇਸ਼ਾ ਭਾਰਤ ਦਾ ਜਿਹੜਾ ਸੂਬਾ ਇਹਨਾਂ ਨੇ ਬਣਾਇਆ ਜਿਹਨੂੰ ਸਟੇਟ ਆਫ ਦਾ ਰਾਈਜ਼ਿੰਗ ਸਨ ਕਹਿੰਦੇ ਨੇ, ਅਰੁਣਾਚਲ ਪ੍ਰਦੇਸ਼ ਜਿਹਨੂੰ ਚਾਈਨਾ ਸਾਊਥ ਤਿੱਬਤ ਕਹਿੰਦਾ, ਕਿਉਂਕਿ ਚਾਈਨਾ ਨੇ ਹਮੇਸ਼ਾ ਆਪਣਾ ਕਲੇਮ ਸਾਊਥ ਤਿੱਬਤ 'ਤੇ ਰੱਖਿਆ ਤੇ 2010 ਤੋਂ ਬਾਅਦ ਭਾਰਤ ਨੇ ਕਦੇ ਇਹ ਤਾਂ ਨਹੀਂ ਕਿਹਾ ਕਿ ਤਾਈਵਾਨ ਅੱਡ ਹੈ ਜਾਂ ਤਿੱਬਤ ਅੱਡ ਹੈ। ਪਰ ਇਹ ਜਿਹੜਾ ਹੈ ਮਨਮੋਹਨ ਸਿੰਘ ਦੀ ਮਿਨਿਸਟਰੀ ਦੇ ਵੇਲੇ ਹੀ ਉਹਨਾਂ ਨੇ ਥੋੜ੍ਹਾ ਜਿਹਾ ਲੋ ਲਾਈ ਕਰਨਾ ਸ਼ੁਰੂ ਕਰ ਦਿੱਤਾ ਸੀ। ਹਰ ਸਟੇਟਮੈਂਟ 'ਚ ਉਹ ਵਨ ਚਾਈਨਾ ਪਾਲਿਸੀ ਨਹੀਂ ਸੀ ਦੁਹਰਾਉਂਦੇ। ਸੋ ਇਹਦਾ ਆਗਾਜ਼ ਇਸ ਢੰਗ ਦੇ ਨਾਲ ਹੁੰਦਾ ਹੈ। ਲੇਕਿਨ ਅਸੀਂ ਇਸ ਤੋਂ ਪਹਿਲਾਂ ਕਿ ਜੋ ਕਰੰਟ ਕ੍ਰਾਈਸਿਸ ਚੱਲ ਰਿਹਾ ਹੈ ਇਸ ਦੇ ਵਿੱਚ ਭਾਰਤ ਨੇ ਜਿਹਨੂੰ ਅੰਗਰੇਜ਼ੀ 'ਚ ਲਾਊਡ ਸਾਇਲੈਂਸ ਕਹਿੰਦੇ ਨੇ, ਉਹ ਸਾਇਲੈਂਸ ਜਿਹੜੀ ਨਜ਼ਰ ਆ ਰਹੀ ਹੋਏ, ਕਿਉਂਕਿ ਜ਼ਾਹਰ ਹੈ ਕਿ ਇਹ ਦੂਸਰਾ ਐਸਾ ਇਸ਼ੂ ਇੰਟਰਨੈਸ਼ਨਲ ਇੰਪੋਰਟੈਂਸ ਦਾ ਬਣਿਆ ਹੈ ਜਿਹਦੇ 'ਚ ਕਿ ਭਾਰਤ ਕੋਈ ਵੀ ਸਪਸ਼ਟ ਸਟੈਂਡ ਲੈਣ ਤੋਂ ਜਿਹੜਾ ਹੈ ਉਹ ਭਗੌੜਾ ਹੈ। ਪਹਿਲਾ ਫਰਵਰੀ ਇਸੇ ਸਾਲ ਦੇ ਵਿੱਚ ਰੂਸ ਵੱਲੋਂ ਯੂਕਰੇਨ ਜਿਹੜਾ ਕਿ ਇੰਡੀਪੈਂਡੈਂਟ ਸੋਵਰਨ ਮੁਲਕ ਹੈ ਉਸ ਦੇ ਉੱਤੇ ਰੂਸ ਦਾ ਫੌਜੀ ਹਮਲਾ, ਔਰ ਭਾਰਤ ਨੇ ਉਹਦੀ ਕੰਡੈਮਨੇਸ਼ਨ ਤਾਂ ਕੀ ਕਰਨੀ ਸੀ, ਅਜੇ ਤੱਕ ਵੀ ਉਸ ਦਾ ਸਟੈਂਡ ਜਿਹੜਾ ਹੈ ਉਹ ਰੂਸ ਪੱਖੀ ਨਜ਼ਰ ਆਉਂਦਾ ਹੈ। ਕਿਉਂਕਿ ਜਦੋਂ ਤੁਸੀਂ ਇੱਕ ਪਾਸੇ ਉਹ ਆਪਣਾ ਰੌਲਾ ਪਾਉਂਦੇ ਨੇ, ਜਦੋਂ ਚਾਈਨਾ ਨੂੰ ਉਹ ਟਾਰਗੇਟ ਕਰਨਾ ਚਾਹੁੰਦੇ ਨੇ ਕਿ ਦੇਖੋ ਜੀ ਸਾਡੀ ਸੋਵਰਨਿਟੀ, ਸਾਡੀ ਇੰਟੈਗਰਿਟੀ ਔਰ ਸਾਡੀ ਆਜ਼ਾਦਾਨਾ ਹਸਤੀ ਔਰ ਅਸੀਂ ਇੰਡੀਪੈਂਡੈਂਟ ਮੈਂਬਰ, ਲੇਕਿਨ ਉਹੀ ਭਾਰਤ ਜਦੋਂ ਇੱਕ ਸੋਵਰਨ ਇੰਡੀਪੈਂਡੈਂਟ ਮੁਲਕ ਦੇ ਉੱਤੇ, ਯੂਕਰੇਨ ਦੇ ਉੱਤੇ ਰਸ਼ੀਆ ਹਮਲਾਵਰ ਹੁੰਦਾ ਹੈ ਤੇ ਉਸ ਦੇ ਉੱਤੇ ਉਹ ਬਿਲਕੁਲ ਜਿਹੜਾ ਹੈ ਉਹ ਪ੍ਰੋ ਰੂਸ ਸਟੈਂਡ ਲੈਂਦਾ। ਹੁਣ ਦੂਸਰਾ, ਬੇਸ਼ੱਕ ਜਿਵੇਂ ਅਸੀਂ ਕਿਹਾ ਵੀ ਤਾਈਵਾਨ ਕੋਈ ਇੰਡੀਪੈਂਡੈਂਟ ਮੁਲਕ ਤਾਂ ਨਹੀਂ ਹੈ ਔਰ ਇੰਡੀਆ ਨੇ ਵੀ ਮੰਨਿਆ ਹੋਇਆ ਵਨ ਚਾਈਨਾ ਪਾਲਿਸੀ, ਪਰ ਜੇ ਭਾਰਤ ਨੇ ਹੁਣ ਅਮਰੀਕਾ ਦੇ ਨਾਲ ਯਾਰੀ ਪਾਈ ਹੈ ਕੁਆਡ ਦੇ ਥੱਲੇ ਜਾਂ ਅਦਰਵਾਈਜ਼ ਡਾਟਾ ਸ਼ੇਅਰਿੰਗ ਔਰ ਬਾਕੀ ਜਿਹੜਾ ਹਥਿਆਰਾਂ ਦੀ ਖਰੀਦ ਔਰ ਦੂਸਰਾ, ਲੇਕਿਨ ਇਸ ਮੁੱਦੇ 'ਤੇ ਜਿਹੜਾ ਕਿਸੇ ਦਾ ਚੁੱਪ ਰਹਿਣਾ ਜਿਹੜਾ ਹੈ ਔਰ ਖ਼ਾਸ ਤੌਰ 'ਤੇ ਫੋਰਨ ਪਾਲਿਸੀ ਦੇ ਮਾਮਲੇ 'ਚ ਉਹ ਅਗੇਨ ਸ਼ੱਕ ਦੇ ਦਾਇਰੇ 'ਚ ਲਿਆਉਂਦਾ ਹੈ। ਔਰ ਇਸ ਗੱਲ ਦੇ ਉੱਤੇ ਕੁਛ ਇੰਟਰਨੈਸ਼ਨਲ ਜਿਹੜੇ ਲੋਕ ਸ਼ੁਰੂ ਤੋਂ ਹੀ ਭਾਰਤ ਦੇ ਰੋਲ ਬਾਰੇ ਜਿਹੜਾ ਉਹ ਸਵਾਲੀਆ ਨਿਸ਼ਾਨ ਰੱਖਦੇ ਨੇ, ਉਹਨਾਂ ਨੇ ਇਸ ਦੇ ਉੱਤੇ ਸਵਾਲ ਵੀ ਚੁੱਕੇ ਨੇ ਕਿ ਭਾਰਤ ਦੀ ਸਟੱਡੀਡ ਸਾਇਲੈਂਸ ਜਾਂ ਲਾਊਡ ਸਾਇਲੈਂਸ ਜਿਹਦੇ ਲਈ ਮੈਂ ਲਫ਼ਜ਼ ਇਸਤੇਮਾਲ ਕੀਤੇ ਨੇ, ਇੱਕ ਵਾਰ ਫਿਰ ਇਹ ਦੱਸਦਾ ਹੈ ਕਿ ਭਾਰਤ ਆਪਣੀ ਜ਼ਿੰਮੇਵਾਰੀ ਤੋਂ ਭਗੌੜਾ ਹੈ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਜਦੋਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਵੀ ਚੀਨ ਨੇ ਅਮਰੀਕਾ ਦੇ ਐਂਬੈਸਡਰ ਨੂੰ ਵੀ ਤਲਬ ਕੀਤਾ ਹੈ ਔਰ ਉਹਨਾਂ ਨੂੰ ਕਿਹਾ ਕਿ ਵੀ ਯੂ ਵਿਲ ਹੈਵ ਟੂ ਪੇ ਪ੍ਰਾਈਸ ਫॉर ਇਟ,
ਔਰ ਬੜੀ ਜਿਹੜਾ ਜ਼ੋਰਦਾਰ ਤਰੀਕੇ ਦੇ ਨਾਲ ਚੀਨ ਦਾ ਵਿਰੋਧ ਔਰ ਉਸ ਨੂੰ ਵੈਸਟਰਨ ਮੀਡੀਆ ਨੇ ਵੀ ਅਮਰੀਕਨ ਮੀਡੀਆ ਨੇ ਵੀ ਫਿਊਰੀਅਸ ਔਰ ਐਂਗਰੀ ਔਰ ਫੁੱਲ ਆਫ ਐਂਗਰ ਇਹ ਟਰਮ ਸਾਰੀਆਂ ਇਸਤੇਮਾਲ ਕੀਤੀਆਂ ਔਰ ਬਹੁਤਿਆਂ ਨੂੰ ਲੱਗਦਾ ਸੀ ਵੀ ਚੀਨ ਕੀ ਕਰੇਗਾ। ਹੁਣ ਇੱਕ ਤਾਂ ਗੱਲ ਜਿਵੇਂ ਅਸੀਂ ਕੱਲ੍ਹ ਵੀ ਸਾਈ ਆਫ ਰਿਲੀਫ ਦੀ ਗੱਲ ਕੀਤੀ ਸੀ ਕਿ ਬੇਸ਼ੱਕ ਅਮਰੀਕਾ ਵੀ ਉਹਨਾਂ ਦੇ ਆਪਣੇ ਸਾਰੇ ਸਮੁੰਦਰੀ ਜਹਾਜ਼ ਔਰ ਏਅਰਕ੍ਰਾਫਟ ਦੇ ਨੂੰ ਕੈਰੀ ਕਰਨ ਵਾਲੇ ਜਿਹੜੇ ਨੇ ਉਹ ਸਾਰੇ ਵੀ ਫਿਲੀਪੀਨ ਵਾਟਰਸ ਤੋਂ ਸਾਊਥ ਚਾਈਨਾ ਸੀ ਵੱਲੋਂ ਔਰ ਦੂਸਰੇ ਉੱਥੇ ਪਹੁੰਚੇ ਹੋਏ ਸੀ ਕਿ ਕੋਈ ਵੀ ਇਮੀਡੀਏਟ ਜੇ ਹੁੰਦਾ ਤੇ ਉਹਦਾ ਇੱਕਦਮ ਜਵਾਬ ਦੇਣ ਦੀ ਲਾਈਨ ਹੁੰਦੀ ਹੈ। ਉਹ ਸਿਚੁਏਸ਼ਨ ਤਾਂ ਅਵੋਇਡ ਹੋਈ ਔਰ ਇਹ ਵੀ ਇੱਕ ਪੋਜ਼ਿਟਿਵ ਗੱਲ ਹੈ ਵੀ ਚਾਈਨਾ ਨੇ ਕੋਈ ਅਮਰੀਕਾ ਦੇ ਖਿਲਾਫ ਨਾ ਕੋਈ ਡਾਇਰੈਕਟ ਲਾਈਨ ਲਈ, ਨਾ ਹੀ ਕੋਈ ਇਨਡਾਇਰੈਕਟ ਐਕਸ਼ਨ ਅਜੇ ਨਜ਼ਰ ਆਇਆ ਔਰ ਨਾ ਹੀ ਕੋਈ ਵਪਾਰਕ ਤੌਰ ਦੇ ਉੱਤੇ ਹੁੰਦਾ ਹੈ। ਉਹ ਤਾਂ ਚਾਈਨਾ ਨੂੰ ਖੁਦ ਹਾਰਮ ਹੋਏਗਾ ਜੇ ਇਸ ਕਿਸਮ ਦਾ ਕਰਨਗੇ, ਕੋਈ ਫੌਜੀ ਵੀ ਨਹੀਂ। ਲੇਕਿਨ ਤਾਈਵਾਨ ਨੂੰ ਜਿਹੜਾ ਹੈ ਚਾਈਨਾ ਨੇ ਟਾਰਗੇਟ ਤੇ ਲਿਆ ਔਰ ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਉਸ ਦਾ ਕੱਲ੍ਹ ਤਾਂ ਇੰਨਾ ਹੀ ਸੀ ਕਿ ਵੀ ਉਹਨਾਂ ਨੇ ਜਿੰਨੇ ਵੀ ਉਹਨਾਂ ਦੇ 6-7 ਥਾਵਾਂ ਤੋਂ ਉਹ ਹਵਾਈ ਹੋਏ ਔਰ ਪਾਣੀਆਂ ਰਾਹੀਂ ਹੋਏ ਆਲਮੋਸਟ ਬਲੌਕਡ ਵਰਗਾ ਮਾਹੌਲ ਬਣਾ ਦਿੱਤਾ ਹੈ। ਲਾਈਵ ਫਾਇਰ ਡਰਿਲਸ ਉਹਨਾਂ ਨੇ ਕੀਤੀਆਂ ਨੇ। ਲੇਕਿਨ ਅੱਜ ਜਦੋਂ ਅਸੀਂ ਇਹ ਖਬਰਾਂ ਦੇਖਦੇ ਹਾਂ ਵੀ ਚਾਈਨਾ ਨੇ ਅੱਜ ਜਿਹੜੇ ਤਾਈਵਾਨ ਦੇ ਪਾਣੀਆਂ ਦੇ ਬਿਲਕੁਲ ਨੇੜੇ ਜਿਹੜੀ ਉਹਨੂੰ ਛੋਹ ਕੇ ਲੰਘਦਾ ਹੈ, ਇਹ ਉੱਪਰੋਂ ਥਲੀ ਜਿਹੜੀਆਂ ਨੇ ਕਿੰਨੀਆਂ ਫਾਇਰ ਕੀਤੀਆਂ ਉਹਨਾਂ ਦਾ ਨੰਬਰ ਵੇਰੀ ਕਰਦਾ ਹੈ। ਬੈਲਿਸਟਿਕ ਮਿਸਲਸ ਜੀ ਇਹ ਦਾਗੀਆਂ ਨੇ, ਜਿਹੜਾ ਜ਼ਾਹਰ ਹੈ ਕਿ ਇੱਕ ਖੌਫਨਾਕ ਤਾਈਵਾਨ ਨੂੰ ਇੱਕ ਨਿਸ਼ਾਨੇ ਤੇ ਲੈਣ ਦੀ ਗੱਲ ਹੈ। ਇਹ ਤਾਂ ਨਹੀਂ ਹੈ ਕਿ ਕੋਈ ਤਾਈਵਾਨ ਤੇ ਅਟੈਕ ਕੀਤਾ, ਹਾਲਾਂਕਿ ਤਾਈਵਾਨ ਨੇ ਵੀ ਕੋਈ ਉਸ ਪੱਖੋਂ ਚੂੜੀਆਂ ਨਹੀਂ ਪਾਈਆਂ ਹੋਈਆਂ। ਤਾਈਵਾਨ ਕੋਲ ਜਿਹੜੀਆਂ ਨੇ ਡਿਫੈਂਸ ਮਿਸਲਸ ਨੇ ਅਮਰੀਕਾ ਦਾ ਦਿੱਤਾ ਸੋਫਿਸਟੀਕੇਟ ਸਿਸਟਮ ਹੈ। ਤਾਈਵਾਨ ਦੀ ਇਕਨੋਮੀ ਬਹੁਤ ਬਿਹਤਰ ਹੈ ਔਰ ਉਸਨੇ ਵਧੀਆ ਹਥਿਆਰ ਵੀ ਖਰੀਦੇ ਹੋਏ ਨੇ ਔਰ ਇਹ ਜਿਹੜੀ ਸਾਰੀ ਡਿਵੈਲਪਮੈਂਟ ਹੈ। ਇਸ ਤੋਂ ਬਾਅਦ ਜਿਹੜੀ ਅੱਜ ਦੇ ਪਿਛਲੇ 24 ਘੰਟੇ 'ਚ ਸਭ ਤੋਂ ਜ਼ਿਆਦਾ ਡਿਬੇਟ ਹੋਈ ਜਾਂ ਹੋ ਰਹੀ ਹੈ ਉਹ ਇਹ ਹੈ ਕਿ ਵੀ ਕੀ ਤਾਈਵਾਨ ਇੱਕ ਹੋਰ ਯੂਕਰੇਨ ਬਣਨ ਜਾ ਰਿਹਾ। ਹੁਣ ਜ਼ਾਹਰ ਹੈ ਵੀ ਯੂਕਰੇਨ ਦੇ ਮਾਮਲੇ 'ਚ ਵੀ ਇਸ਼ੂ ਤਾਂ ਇਸ ਕਿਸਮ ਦਾ ਹੀ ਸੀ ਕਿਉਂਕਿ ਯੂਕਰੇਨ ਨੈਟੋ ਦਾ ਮੈਂਬਰ ਬਣਨ ਜਾ ਰਿਹਾ ਸੀ, ਬਾਰ-ਬਾਰ ਮੈਂਬਰ ਬਣਾਉਣ ਦੀ ਗੱਲ ਹੋ ਰਹੀ ਸੀ। ਰਸ਼ੀਆ ਦੇ ਨਾਲ ਯੂਕਰੇਨ ਦਾ ਬਾਰਡਰ ਲੱਗਦਾ ਹੈ ਔਰ ਰਸ਼ੀਆ ਇਹ ਸਮਝਦਾ ਸੀ ਕਿ ਆਲਰੇਡੀ ਜਦੋਂ ਕਿ ਇਹ ਮੈਨੂੰ ਕਮਿਟਮੈਂਟ ਦਿੱਤੀ ਹੋਈ ਹੈ ਕਿ ਯੂਕਰੇਨ ਔਰ ਦੂਸਰੇ ਨਾਲ ਲੱਗਦੇ ਮੁਲਕ ਇਹਨਾਂ ਨੂੰ ਨੈਟੋ ਐਕਸੈਪਟ ਨਹੀਂ ਕਰੇਗਾ ਕਿ ਵੀ ਇਹਦਾ ਮਤਲਬ ਇਹ ਹੈ ਵੀ ਨੈਟੋ ਦਾ ਮਤਲਬ ਅਮਰੀਕਾ ਹੈ ਜੀ, ਕਿ ਅਮਰੀਕਾ ਸਾਡੇ ਬਾਰਡਰ ਤੇ ਆ ਕੇ ਬਹਿ ਜਾਏਗਾ। ਸੋ ਇਸ ਤੋਂ ਪਹਿਲਾਂ ਕਿ ਉਹ ਮੈਂਬਰਸ਼ਿਪ ਜਾਂ ਦੂਸਰਾ ਪਾਰਟ ਹੁੰਦਾ ਉਹਨੇ ਰਸ਼ੀਆ ਨੇ ਬਿਨਾਂ ਇਹ ਪ੍ਰਵਾਹ ਕੀਤਿਆਂ ਕਿ ਯੂਕਰੇਨ ਇੱਕ ਇੰਡੀਪੈਂਡੈਂਟ ਸੋਵਰਨ ਮੁਲਕ ਹੈ ਉਸ ਦੇ ਈਸਟਰਨ ਮੁਹਾਜ਼ ਦੇ ਉੱਤੇ ਧਾਵਾ ਬੋਲਿਆ ਔਰ ਇਹ ਲਗਾਤਾਰਤਾ ਨਾਲ ਉਹ ਪਾਰਟ ਚੱਲ ਰਿਹਾ। ਹੁਣ ਚਾਈਨਾ ਦੇ ਹਵਾਲੇ ਨਾਲ ਦੋ ਜਿਹੜੀਆਂ ਐਗਜ਼ੈਂਪਲਸ ਉਹ ਸਾਹਮਣੇ ਆਉਂਦੀਆਂ ਨੇ ਜਿਹਨੂੰ ਖਾਸ ਕਰਕੇ ਹਾਲਾਂਕਿ ਹਾਂਗਕਾਂਗ ਦਾ ਇਸ਼ੂ ਤਾਈਵਾਨ ਵਰਗਾ ਨਹੀਂ ਹੈ ਲੇਕਿਨ ਹਾਂਗਕਾਂਗ ਚੀਨ ਦਾ ਹਿੱਸਾ ਸੀ ਹਿਸਟੋਰੀਕਲੀ। ਬ੍ਰਿਟਨ ਨੇ ਜਦੋਂ ਕੋਲੋਨਾਈਜ਼ ਕੀਤਾ ਉਹ ਸਾਰੇ ਖਿੱਤੇ ਨੂੰ ਤੇ ਹਾਂਗਕਾਂਗ ਬ੍ਰਿਟਨ ਦੇ ਥੱਲੇ ਚਲਾ ਗਿਆ। ਹਾਂਗਕਾਂਗ ਦੀ ਇਕਨੋਮੀ ਵੀ ਅੰਡਰ ਦਾ ਬ੍ਰਿਟਿਸ਼ ਸੋਜ਼ਰਨਿਟੀ ਪੂਰੀ ਫਲਰਿਸ਼ ਹੋਈ ਔਰ ਇਸ ਵੇਲੇ ਜੇ ਦੁਨੀਆ ਦੀਆਂ ਬਹੁਤ ਸਾਰੀਆਂ ਇਕਨੋਮੀਜ਼ ਦੀ ਗੱਲ ਕਰੀਏ ਤੇ ਉਹਨਾਂ ਦੇ ਵਿੱਚ ਹਾਂਗਕਾਂਗ ਦਾ ਇੱਕ ਆਪਣਾ ਮੁਕਾਮ ਰਿਹਾ। ਜਿਵੇਂ ਤਾਈਵਾਨ ਬੇਸ਼ੱਕ ਕੋਈ ਇੰਡੀਪੈਂਡੈਂਟ ਮੁਲਕ ਨਹੀਂ ਹੈ, ਹਾਂਗਕਾਂਗ ਬ੍ਰਿਟਨ ਦੀ ਕਾਲੋਨੀ ਹੁੰਦਿਆਂ ਉਸ ਦੀ ਆਪਣੀ ਇਕਨੋਮੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਰੈਕਗਨਾਈਜ਼ਡ ਕਿਉਂਕਿ ਇਹ ਸਾਰੇ ਜਿਹੜਾ ਸਮੁੰਦਰੀ ਬੰਦਰਗਾਹ ਨੇ ਔਰ ਇਹਨਾਂ ਨੂੰ ਬਹੁਤ ਸਾਰਾ ਟੈਰਿਫ ਤੋਂ ਔਰ ਦੂਸਰੇ ਜਿਹੜੇ ਨੇ ਉਹਨਾਂ ਦੇ ਆਮਦਨ ਦੇ ਸਾਧਨ ਨੇ। ਲੇਕਿਨ ਬ੍ਰਿਟਨ ਦੇ ਨਾਲ ਐਗਰੀਮੈਂਟ ਸੀ ਜਿਹੜਾ ਚਾਈਨਾ ਦਾ ਕਿ 1997 ਜੇ ਮੈਂ ਗਲਤ ਨਾ ਹੋਵਾਂ ਤੱਕ ਹਾਂਗਕਾਂਗ ਨੂੰ ਬ੍ਰਿਟਨ ਚੀਨ ਨੂੰ ਵਾਪਸ ਕਰ ਦੇਣਾ। ਸੋ ਜਿਉਂ-ਜਿਉਂ ਉਹ ਸਾਲ ਨੇੜੇ ਆ ਰਿਹਾ ਸੀ ਉਸ ਤੋਂ ਪਹਿਲਾਂ ਐਗਰੀਮੈਂਟ 2-4 ਸਾਲ ਪਹਿਲਾਂ ਹੋਏ ਜਾਂ ਦੂਜੇ ਔਰ ਇੱਕ ਫੀਅਰ ਐਕਸਪ੍ਰੈਸ ਕੀਤਾ ਜਾ ਰਿਹਾ ਸੀ ਕਿ ਭਾਈ ਇਹ ਤਾਂ ਜੇ ਹਾਂਗਕਾਂਗ ਚੀਨ ਦੇ ਵਿੱਚ ਜਾਏਗਾ ਤੇ ਇਸ ਪੀਰੀਅਡ ਜਦੋਂ ਕਿ ਹਾਂਗਕਾਂਗ ਬ੍ਰਿਟਨ ਦੇ ਥੱਲੇ ਰਿਹਾ ਉਹਨਾਂ ਦੀ ਆਪਣੀ ਇੱਕ ਅੱਡ ਪਛਾਣ ਵੀ ਡਿਵੈਲਪ ਹੋਈ। ਇਕਨੋਮੀ ਵੀ ਉਹਨਾਂ ਦੀ ਜਿਹੜੀ ਹੈ ਲਿਬਰਲ ਲਾਈਨ ਦੇ ਉੱਤੇ ਸੀ। ਲੈਂਗੁਏਜ ਵੀ ਜਿਹੜੀਆਂ ਨੇ ਕਿਉਂਕਿ ਉੱਥੇ ਅੱਡ-ਅੱਡ ਥਾਵਾਂ ਦੇ ਲੋਕ ਰਹਿੰਦੇ ਨੇ ਵੱਡੀ ਗਿਣਤੀ 'ਚ, ਤਾਮਿਲ ਮੂਲ ਦੇ ਲੋਕ ਵੀ ਨੇ, ਬਾਕੀ ਵੀ ਨੇ, ਉਹਨਾਂ ਦੀਆਂ ਜ਼ਬਾਨਾਂ ਨੇ
ਤੇ ਚਾਈਨਾ ਦੀ ਜਿਹੜੀ ਲੈਂਗੁਏਜ ਹੈ ਸਟੇਟ ਲੈਂਗੁਏਜ ਮੈਂਡਰਿਨ ਹੈ ਉਹਨਾਂ ਦੀ ਕੀ ਪਾਲਿਸੀ ਹੋਏਗੀ ਔਰ ਬਾਕੀ ਕਿਉਂਕਿ ਹਾਂਗਕਾਂਗ ਬ੍ਰਿਟਨ ਦੇ ਥੱਲੇ ਤਾਂ ਇੱਕ ਆਜ਼ਾਦਾਨਾ ਜਿਵੇਂ ਡੈਮੋਕ੍ਰੇਸੀ ਹੁੰਦੀ ਆ ਉਸ ਕਿਸਮ ਦੇ ਹੱਕ ਮੰਨ ਰਿਹਾ ਸੀ ਔਰ ਚਾਈਨਾ ਇੱਕ ਆਟੋਕ੍ਰੈਟਿਕ ਕਮਿਊਨਿਸਟ ਰਜੀਮ ਹੈ ਕਿ ਵੀ ਉਹ ਤਾਂ ਉਹਨਾਂ ਦਾ ਉਸ ਕਿਸਮ ਦਾ ਹੀ ਵਨ ਪਾਰਟੀ ਸਿਸਟਮ ਔਰ ਉਹ ਸਾਰਾ ਗਲਬਾ ਕੋਈ ਫਰੀडम ਆਫ ਐਕਸਪ੍ਰੈਸ਼ਨ ਨਹੀਂ ਕੋਈ ਦੂਸਰਾ ਨਹੀਂ। ਹਾਲਾਂਕਿ ਚਾਈਨਾ ਨੇ ਬਹੁਤ ਸਾਰੀਆਂ ਗਾਰੰਟੀਜ਼ ਪਹਿਲਾਂ ਦਿੱਤੀਆਂ ਕਿ ਵੀ ਹਾਂਗਕਾਂਗ ਨੂੰ ਉਵੇਂ ਹੀ ਰਹਿਣ ਦਿੱਤਾ ਜਾਏਗਾ, ਇੱਕ ਮੁਲਕ ਦੇ ਅੰਦਰ ਦੋ ਇਕੋਨਮੀਜ਼ ਉਵੇਂ ਹੀ ਚੱਲਣਗੀਆਂ ਔਰ ਉਹ ਸਾਰਾ। ਲੇਕਿਨ 1997 ਤੋਂ ਹੁਣ ਜੇ ਅਸੀਂ 2022 ਦੇ ਵਿੱਚ ਆਲਮੋਸਟ 25 ਸਾਲ ਬਾਅਦ ਜਦੋਂ ਗੱਲ ਕਰ ਰਹੇ ਹਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਵੀ ਹਾਂਗਕਾਂਗ ਦੀ ਆਪਣੀ ਇਕੋਨਮੀ ਹੈ ਉਸੇ ਤਰ੍ਹਾਂ ਹੀ ਲੇਕਿਨ ਹੌਲੀ ਹਾਂਗਕਾਂਗ ਦੇ ਲੋਕਾਂ ਦੇ ਉੱਤੇ ਜਿਹੜਾ ਚਾਈਨੀਜ਼ ਇੰਪੈਕਟ ਹੈ ਉਹ ਲੈਂਗੁਏਜ ਦਾ ਹੋਏ, ਉਹ ਐਡਮਿਨਿਸਟ੍ਰੇਸ਼ਨ ਦਾ ਹੋਏ ਔਰ ਐਨ ਕੋਵਿਡ ਤੋਂ ਠੀਕ ਪਹਿਲਾਂ ਜਦੋਂ ਕਿ ਉੱਥੇ ਇਸ ਕਿਸਮ ਦੇ ਲਾਅ ਲਿਆਂਦੇ ਜਾ ਰਹੇ ਸੀ, ਫਰੀडम ਆਫ ਐਕਸਪ੍ਰੈਸ਼ਨ ਨੂੰ ਕੁਚਲਿਆ ਜਾ ਰਿਹਾ ਸੀ ਤੇ ਹਾਂਗਕਾਂਗ ਦੇ ਲੱਖਾਂ ਲੋਕ ਬਾਹਰ ਨਿਕਲੇ, ਉਹਨਾਂ ਦੀ ਬਹੁਤ ਵੱਡੀ ਸਪੋਰਟ ਸੀ ਅਮਰੀਕਾ ਦੇ ਵਿੱਚ ਵੀ, US ਕਾਂਗਰਸ ਦੇ ਵਿੱਚ ਵੀ ਔਰ ਉਹ ਸਾਰਾ ਲੱਗ ਰਿਹਾ ਸੀ ਹਾਂਗਕਾਂਗ ਵਾਲਿਆਂ ਨੂੰ ਕਿ ਭਾਈ ਸਾਡੇ ਨਾਲ ਅਮਰੀਕਾ ਖਲੋਤਾ ਹੈ, ਸਾਡੇ ਨਾਲ ਯੂਰਪ ਖਲੋਤਾ ਹੈ। ਪਰ ਅਲਟੀਮੇਟਲੀ ਚਾਈਨਾ ਨੇ ਫੁੱਲ ਕ੍ਰੈਕਡਾਊਨ ਕੀਤਾ, ਕੋਈ ਉਹਨਾਂ ਦੀ ਮਦਦ ਤੇ ਨਹੀਂ ਆਇਆ। ਆਉਣਾ ਵੀ ਕੀ ਸੀ ਹੁਣ ਹਾਂਗਕਾਂਗ ਨੂੰ ਲੈ ਕੇ ਅਮਰੀਕਾ ਜਾਂ ਯੂਰਪ ਤਾਂ ਅਗੇਂਸਟ ਚਾਈਨਾ ਦੇ ਅਗੇਂਸਟ ਵਾਰ ਨਹੀਂ ਡਿਕਲੇਅਰ ਕਰ ਸਕਦਾ। ਨਤੀਜੇ ਦੇ ਤੌਰ ਤੇ ਹੁਣ ਉੱਥੇ ਹਾਂਗਕਾਂਗ ਦੇ ਵਿੱਚ ਉਹੀ ਹਕੂਮਤ ਹੈ ਜਿਹੜੀ ਚਾਈਨਾ ਪੱਖੀ ਹੈ ਔਰ ਜਿਹੜੀਆਂ ਚਾਈਨੀਜ਼ ਪਾਲਿਸੀਜ਼ ਨੇ ਜਿਵੇਂ ਲੈਂਗੁਏਜ ਦੀ ਪਾਲਿਸੀ ਤਾਂ ਪਹਿਲਾਂ ਹੀ ਉਹਨਾਂ ਨੇ ਇੰਪਲੀਮੈਂਟ ਕਰਨੀ ਸ਼ੁਰੂ ਕਰ ਦਿੱਤੀ ਸੀ ਔਰ ਹੋਰ ਵੀ ਜਿਹੜਾ ਬਹੁਤ ਕੁਛ ਹੈ ਔਰ ਆਉਣ ਵਾਲੇ ਪੀਰੀਅਡ 'ਚ ਹਾਂਗਕਾਂਗ ਔਰ ਬੀਜਿੰਗ ਦੀਆਂ ਨੀਤੀਆਂ ਦੇ ਵਿੱਚ ਕੋਈ ਫਰਕ ਨਹੀਂ ਰਹੇਗਾ। ਸੋ ਇਹ ਵੀ ਇੱਕ ਉਦਾਹਰਨ ਕੋਟ ਕੀਤੀ ਜਾ ਰਹੀ ਹੈ ਕਿ ਜਿਵੇਂ ਹਾਂਗਕਾਂਗ ਉਹ ਤਾਂ ਇੱਕ ਐਗਰੀਮੈਂਟ ਦਾ ਹਿੱਸਾ ਸੀ, ਬ੍ਰਿਟਨ ਨੂੰ ਵਾਪਸ ਕਰਨਾ ਹੀ ਪੈਣਾ ਸੀ ਲੇਕਿਨ ਲੋਕਾਂ ਦਾ ਜਿਹੜੇ ਇਸ ਸਾਰੇ ਡਿਬੇਟ ਦਾ ਹਿੱਸਾ ਨੇ ਕਹਿਣਾ ਹੈ ਕਿ ਵੀ ਜੇ ਹਾਂਗਕਾਂਗ ਜਿਹਦੇ ਨਾਲ ਪੂਰੀ ਡੀਲ ਹੋਈ ਸੀ ਔਰ ਉਹ ਜਦੋਂ ਉਸ ਦੀਆਂ ਆਜ਼ਾਦੀਆਂ ਖੁੱਸੀਆਂ ਇਹਦੇ ਬਾਵਜੂਦ ਕਿ ਬ੍ਰਿਟਨ ਔਰ US ਕਾਂਗਰਸਮੈਨ ਔਰ ਦੂਜੇ ਰੈਜ਼ੋਲੂਸ਼ਨਸ ਉਹਨਾਂ ਦੇ ਹੱਕਾਂ 'ਚ ਆਏ ਸੀ ਲੇਕਿਨ ਕੋਈ ਵੀ ਉਹਨਾਂ ਦੇ ਲਈ ਖਲੋ ਨਹੀਂ ਸਕਿਆ। ਹੁਣ ਇਹੀ ਸਵਾਲ ਕੀਤਾ ਜਾ ਰਿਹਾ ਕਿ ਤਾਈਵਾਨ ਦੀ ਹਾਲਤ ਤਾਂ ਇਹ ਹੈ ਕਿ ਵੀ ਉਹ ਕੋਈ ਇੰਡੀਪੈਂਡੈਂਟ ਮੁਲਕ ਦੇ ਤੌਰ ਤੇ 5 ਜਾਂ 6 ਮੁਲਕ ਜਿਨ੍ਹਾਂ 'ਚ ਬਹੁਤ ਛੋਟੇ ਜਿਹੇ ਇੱਕ ਵੈਟੀਕਨ ਹੈ ਕੋਈ ਹੋਰ ਨੇ ਉਹਨਾਂ ਨੇ ਰੈਕਗਨਾਈਜ਼ ਕੀਤਾ ਹੋਇਆ। ਹੁਣ ਇਹ ਵੀ ਨਹੀਂ ਹੈ ਵੀ ਤਾਈਵਾਨ ਦੇ ਮੁੱਦੇ ਦੇ ਉੱਤੇ ਅਮਰੀਕਾ ਹੁਣ ਈਵਨ ਜੇ ਯੂਕਰੇਨ ਦੇ ਮੁੱਦੇ ਤੇ ਜਿਹੜਾ ਯੂਕਰੇਨ ਇੰਡੀਪੈਂਡੈਂਟ ਸੋਵਰਨ ਮੁਲਕ ਹੈ ਜਿਹਨੂੰ ਅਮਰੀਕਾ ਦੀ ਛਤਰ ਛਾਇਆ ਸੀ ਜਾਂ ਹੈ ਜਿਹਦੇ ਕਹਿਣ ਤੇ ਅਮਰੀਕਾ ਦੇ ਪ੍ਰਭਾਵ ਥੱਲੇ 1997 ਦੇ ਵਿੱਚ ਯੂਕਰੇਨ ਨੇ ਆਪਣੇ ਨਿਊਕਲੀਅਰ ਅਸਾਸੇ ਗਿਵ ਅਪ ਕਰ ਦਿੱਤੇ ਕਿਉਂਕਿ ਉਹਨੂੰ ਪ੍ਰੋਟੈਕਸ਼ਨ ਦੀ ਜਿਹੜੀ ਹੈ ਉਹ ਸ਼ੋਰਟੀ ਦਿੱਤੀ ਗਈ ਰਸ਼ੀਆ ਵੱਲੋਂ, ਅਮਰੀਕਾ ਵੱਲੋਂ ਔਰ ਨੈਟੋ ਵੱਲੋਂ। ਤੇ ਜਦੋਂ ਰੂਸ ਨੇ ਹਮਲਾ ਕੀਤਾ ਅਮਰੀਕਾ ਨੇ ਬਿਲਕੁਲ ਕਲੀਅਰ ਕਰ ਦਿੱਤਾ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਿ ਭਈ ਅਸੀਂ ਜਿਹੜਾ ਹੈ ਉਹ ਮਦਦ ਕਰਾਂਗੇ, ਪੈਸੇ ਵੀ ਕਿੰਨੇ $40 ਬਿਲੀਅਨ ਕਿ ਕਿੰਨੇ ਦਿੱਤੇ ਨੇ ਲੇਕਿਨ ਯੂਕਰੇਨ ਦੀ ਖਾਤਰ ਇਹਦੇ ਬਾਵਜੂਦ ਕਿ ਕਮਿਟਮੈਂਟ ਸੀ ਉਹਨੂੰ ਪ੍ਰੋਟੈਕਟ ਕਰਨ ਦੀ ਅਮਰੀਕਾ ਰੂਸ ਦੇ ਖਿਲਾਫ ਜੰਗ 'ਚ ਤਾਂ ਨਹੀਂ ਗਿਆ ਕਿਉਂਕਿ ਆਲਰੇਡੀ ਰਸ਼ੀਆ ਨੇ ਆਪਣੀ ਨਿਊਕਲੀਅਰ ਜਿਹੜਾ ਉਹ ਤਲਵਾਰ ਰੱਖੀ ਹੋਈ ਸੀ ਕਿ ਭਾਈ ਆਲਰੇਡੀ ਨਿਊਕਲੀਅਰ ਅਲਰਟ ਕਰਤਾ ਜਾਂ ਦੂਜਾ। ਸੋ ਜੇ ਇਹ ਜਿਹੜੀ ਡਿਬੇਟ ਦੀ ਮੈਂ ਗੱਲ ਕਰ ਰਿਹਾ ਮੇਰੀ ਇਹਦੇ ਤੇ ਕੋਈ ਪੋਜੀਸ਼ਨ ਨਹੀਂ ਹੈ ਵੀ ਅਮਰੀਕਾ ਠੀਕ ਕਰ ਰਿਹਾ ਕਿ ਤਾਈਵਾਨ ਕਰ ਰਿਹਾ ਕਿ ਚਾਈਨਾ ਕਰ ਰਿਹਾ। ਮੈਂ ਤਾਂ ਇੱਕ ਮੇਰਾ ਇਹ ਯਤਨ ਹੁੰਦਾ ਹੈ ਕਿ ਜਿੰਨਾ ਕੁ ਵੀ ਗਿਆਨ ਅਸੀਂ ਦੂਸਰੇ ਸਾਰੇ ਸੋਰਸਿਸ ਤੋਂ ਲੈਂਦੇ ਹਾਂ ਉਸ ਨੂੰ ਅਸੀਂ ਸ਼ੇਅਰ ਕਰਦੇ ਹਾਂ ਤਾਂ ਕਿ ਇਸ਼ੂ ਨੂੰ ਸਮਝਣ ਤੋਂ ਬਾਅਦ ਵਿਊਅਰ ਜਿਹੜੇ ਨੇ ਉਹ ਆਪਣਾ ਇੰਡੀਪੈਂਡੈਂਟ ਓਪੀਨੀਅਨ ਬਣਾਉਣ। ਅਸੀਂ ਜਿਵੇਂ ਕੱਲ੍ਹ ਵੀ ਮੈਂ ਕਿਹਾ ਸੀ ਕਿ ਬਿਜ਼ਾਰ ਹੈ ਅਮਰੀਕਾ 'ਚ ਰਹਿੰਦੇ ਹਾਂ, ਜਿਹੜੀ ਅਮਰੀਕਾ ਦੀ ਫਰੀडम ਆਫ ਐਕਸਪ੍ਰੈਸ਼ਨ ਦਾ ਹੱਕ ਹੈ ਉਸ ਨੂੰ ਅਸੀਂ ਮਾਣਦੇ ਹਾਂ, ਅਸੀਂ ਖੈਰ ਖੁਆਹ ਹਾਂ ਲੇਕਿਨ ਦੂਸਰੇ ਪਾਸੇ ਦੁਨੀਆ ਦੇ ਵਿੱਚ ਕੋਈ ਜੰਗ ਨਾ ਹੋਏ, ਕੋਈ ਤਬਾਹੀ ਨਾ ਹੋਏ। ਸਾਡੀ ਅਰਦਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਦੀ ਹੈ, ਇਸ ਲਈ ਉਸ 'ਤੇ ਵੀ ਸਾਡਾ ਜਿਹੜਾ ਧਿਆਨ ਰਹਿੰਦਾ ਹੈ ਕਿ ਭਾਈ ਸਾਡੀ ਕਮਿਟਮੈਂਟ ਸਗਲ ਸਮੱਗਰੀ ਤੁਮਰੇ ਸੂਤਰਧਾਰੀ ਦੀ ਹੈ। ਔਰ ਉਸ ਦੇ ਨਾਲ ਨਾਲ ਜਿਵੇਂ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਸਿੱਖ ਕੌਮ ਦੇ ਇੰਟਰਸਟ ਇੱਕ ਸਾਡੇ ਇੱਥੇ ਬੈਠਿਆਂ ਹਿੱਤ ਨੇ, ਅਸੀਂ ਕਿਵੇਂ ਇਸ ਮੁਲਕ ਨੂੰ ਸਰਵ ਕਰਨਾ ਪਰ ਦੂਸਰੇ ਪਾਸੇ ਸਾਡੇ ਆਪਣੇ ਹੋਮਲੈਂਡ, ਆਪਣੇ ਫਾਦਰਲੈਂਡ, ਆਪਣੇ ਮਦਰਲੈਂਡ ਕਿ ਇਸ ਸਾਰੇ ਜਦੋਂ ਕਿ ਕੋਈ ਟਕਰਾਅ ਕ੍ਰਾਈਸਿਸ
ਕੁਝ ਵੀ ਐਸਾ ਹੁੰਦਾ ਹੈ, ਉਹਦੇ ਚੋਂ ਸਿੱਖ ਕੌਮ ਦਾ ਕਿੱਥੇ ਜਾਂ ਕਿਵੇਂ ਭਲਾ ਨਿਕਲ ਸਕਦਾ ਹੈ, ਉਸ ਮਾਮਲੇ ਦੇ ਵਿੱਚ ਫਿਰ ਸਾਡੀ ਜਿਹੜੀ ਪਹਿਲ ਹੈ ਉਹ ਆਪਣੀ ਕੌਮ ਦੇ ਨਾਲ ਜਾਏਗੀ ਕਿ ਭਾਈ ਸਾਡੀ ਕੌਮ ਦਾ ਭਲਾ ਕਿਹਨਾਂ ਹਾਲਾਤਾਂ ਦੇ ਵਿੱਚ ਹੁੰਦਾ ਹੈ। ਲੇਕਿਨ ਇਹ ਸਵਾਲ ਚੁੱਕਿਆ ਜਾ ਰਿਹਾ ਕਿ ਵੀ ਜੇ ਹੁਣ ਹਾਂਗਕਾਂਗ ਨੂੰ ਇਸ ਲਈ ਕੋਟ ਕੀਤਾ ਜਾ ਰਿਹਾ ਕਿ ਹਾਂਗਕਾਂਗ ਦਾ ਮਸਲਾ ਤਾਂ 2 ਸਾਲ ਪਹਿਲਾਂ ਹੋਇਆ ਕਿ ਲੱਖਾਂ ਲੋਕ ਉਹਨਾਂ ਦੇ, ਔਰ ਇਵੇਂ ਲੱਗਦਾ ਸੀ ਕਿ ਸਾਰਾ ਹਾਂਗਕਾਂਗ ਮੇਨਲੈਂਡ ਚਾਈਨਾ ਦੇ ਖਿਲਾਫ ਖਲੋਤਾ ਹੈ, ਪਰ ਉਹਨਾਂ ਨੇ ਜਦੋਂ ਕ੍ਰੈਕਡਾਊਨ ਕੀਤਾ, ਰੈਜ਼ੋਲੂਸ਼ਨ ਵਗੈਰਾ ਤਾਂ ਹੋਏ, ਲੇਕਿਨ ਉਹਨਾਂ ਦੀ ਬਾਂਹ ਕਿਹਨੇ ਫੜਨੀ ਸੀ। ਹੁਣ ਤਾਈਵਾਨ ਦੇ ਹਵਾਲੇ ਨਾਲ ਜਦੋਂ ਇਹ ਅਸੀਂ ਬੈਲਿਸਟਿਕ ਮਿਸਲਸ ਦੀ ਗੱਲ ਕਰ ਰਹੇ ਹਾਂ, ਪਹਿਲਾਂ ਮੈਂ ਖਬਰ ਜਿਹੜਾ ਉਹ ਪੜ੍ਹਦੇ ਹਾਂ ਕਿ ਗਰਾਊਂਡ ਫੋਰਸ ਅੰਡਰ ਈਸਟਰਨ ਥੀਏਟਰ ਕਮਾਂਡ of China's People's Liberation Army conducts long-range live fire drills into Taiwan Strait। ਪਹਿਲਾਂ ਤਾਂ ਇਹ ਕੱਲ੍ਹ ਦੇ ਹਵਾਲੇ ਨਾਲ ਵੀ ਸੀ ਕਿ ਉਹਨਾਂ ਨੇ ਲਾਈਵ ਫਾਇਰ ਡਰਿਲਸ ਕੀਤੀਆਂ ਨੇ, ਪਰ ਅੱਜ ਉਹਨਾਂ ਨੇ ਯਾਨੀ ਕਿ ਥਰਸਡੇ ਚਾਈਨੀਜ਼ ਮਿਲਟਰੀ ਲਾਂਚਡ ਏ ਟੋਟਲ ਆਫ 11 Dongfeng ballistic missiles into waters near Taiwan's northern, southern and eastern coasts in several volleys। 4 ਚੁਫੇਰਿਓਂ ਘੇਰ ਕੇ, ਇਹ ਨਹੀਂ ਕਿ ਇੱਕ ਤੁਸੀਂ ਸਪੌਟ ਜਦੋਂ ਮਿਸਲ ਦਾਗੀ ਜਾਂਦੀ ਹੈ ਇੱਕ ਥਾਂ ਹੁੰਦਾ, ਲੇਕਿਨ ਉਹਨਾਂ ਨੇ ਸਾਰੇ ਫਰੰਟਸ ਤੋਂ ਨਾਰਥ ਸਾਊਥ ਈਸਟ ਵੱਲੋਂ ਸੈਵਰਲ ਵਾਲੀਜ਼ ਜਿਹੜੀਆਂ ਨੇ ਉਹ ਕੀਤੀਆਂ, ਔਰ ਉਹਦੇ ਲਈ ਜਿਹੜਾ ਮਿਲਟਰੀ ਲਾਂਚ ਉਹਨਾਂ ਨੇ ਕੀਤਾ ਤਾਈਵਾਨ ਦੇ ਨੇੜੇ ਹੀ ਮੈਤਸੂ ਆਈਲੈਂਡ ਨੇ, ਉੱਥੋਂ ਉਹਨਾਂ ਨੇ ਫਾਇਰ ਕੀਤਾ। ਔਰ ਇਹ ਅੱਗੇ ਦੀ ਡੀਟੇਲ ਹੈ ਕਿ ਭਾਈ ਕੀ ਆਰਡਰ ਦੀਆਂ ਮਿਸਲਸ ਨੇ, ਔਰ ਇਹ ਸਾਰੇ ਨੂੰ ਹਾਂਗਕਾਂਗ ਦੇ ਨਿਊਜ਼ਪੇਪਰ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਕਿਹਾ ਕਿ ਵੀ ਇਹ ਇਨਫੈਕਟ ਦਿਸ ਵਾਜ਼ ਐਨ ਇਫੈਕਟਿਵ ਤਾਈਵਾਨ ਬਲੌਕੇਡ। ਹੁਣ ਇਹ ਆਪਣੇ ਆਪ ਦੇ ਵਿੱਚ ਜਿਹੜਾ ਇਹ ਦੱਸਦਾ ਹੈ ਕਿ ਵੀ ਗੱਲ ਕਿਸ ਪਾਸੇ ਜਾ ਰਹੀ ਹੈ, ਔਰ ਨਾਲ ਉਹਨਾਂ ਨੇ ਇਸ ਦੇ ਉੱਤੇ ਜਿਹੜਾ ਈਵਨ ਤਾਈਵਾਨ ਦੇ ਉੱਤੇ ਟ੍ਰੇਡ ਐਮਬਾਰਗੋ ਲਾਉਣ ਦੀ ਲਾਈਨ ਵੀ ਚਾਈਨਾ ਨੇ ਲਈ ਹੈ। ਚਾਈਨਾ ਹੈਜ਼ ਸਸਪੈਂਡਡ ਸਮ ਟ੍ਰੇਡ ਵਿਦ ਤਾਈਵਾਨ and has vowed to take strong and resolute countermeasures against US House of Representatives Speaker Nancy Pelosi's high-profile visit to Taipei। और इस सारे दे उत्ते the curbs include the suspension of some fruit and fish imports from Taiwan, ਜਿਹੜਾ ਤਾਈਵਾਨ ਫਰੂਟ ਔਰ ਫਿਸ਼ ਭੇਜਦਾ ਮੇਨਲੈਂਡ ਨੂੰ, exports of natural sand to the island, but there is more in the offing ਕਿ ਆਉਣ ਵਾਲੇ ਪੀਰੀਅਡ 'ਚ ਇਹ ਤਾਂ ਉਹਨਾਂ ਨੇ ਟੋਕਨ ਜੇ ਦਿੱਤਾ ਹੈ ਵੀ ਆਹ ਜਿਹੜਾ ਪਾਰਟ ਹੈ। ਹੁਣ ਇਸ ਸਭ ਦੇ ਚੱਲਦੇ ਆ ਬਾਕੀ ਦੁਨੀਆ ਨੇ ਇਸ ਬਾਰੇ ਕੀ ਕਿਹਾ, ਨੈਟੋ ਦੀ ਇਸ ਦੇ ਉੱਤੇ ਜਿਹੜੀ ਹੈ ਸਟੇਟਮੈਂਟ ਰਹੀ, ਉਹਨਾਂ ਨੇ ਪੈਲੋਸੀ ਵਿਜ਼ਿਟ ਨੋ ਰੀਜ਼ਨ ਫॉर ਚਾਈਨਾ ਟੂ ਓਵਰ ਰਿਐਕਟ ਅਗੇਂਸਟ ਤਾਈਵਾਨ। ਨੈਟੋ ਚੀਫ ਨੈਟੋ ਨੇ ਕਿਹਾ ਕਿ ਵੀ ਜੇ ਚਲੀ ਵੀ ਗਈ ਪੈਲੋਸੀ ਤੇ ਚਾਈਨਾ ਜੋ ਕਰ ਰਿਹਾ ਓਵਰ ਰਿਐਕਟ ਕਰ ਰਿਹਾ ਹੈ, ਉਸ ਨੂੰ ਇਵੇਂ ਕਰਨ ਦੀ ਲੋੜ ਨਹੀਂ ਹੈ। ਸ਼੍ਰੀਲੰਕਾ ਫਰਮਲੀ ਕਮਿਟਡ ਟੂ ਵਨ ਚਾਈਨਾ ਪਾਲਿਸੀ ਸੇਜ਼ ਰਾਨਿਲ, ਜਿਹੜਾ ਹੁਣ ਨਵਾਂ ਪ੍ਰੈਜ਼ੀਡੈਂਟ ਬਣਿਆ ਹੈ ਸ਼੍ਰੀਲੰਕਾ ਦਾ, ਉਹ ਖੁੱਲ੍ਹ ਕੇ ਜਿਹੜੇ ਨੇ ਚਾਈਨਾ ਦੇ ਨਾਲ ਖਲੋਤੇ ਨੇ। ਉਹਨਾਂ ਨੇ ਕਿਹਾ ਵੀ ਅਸੀਂ ਵਨ ਚਾਈਨਾ ਪਾਲਿਸੀ ਦੇ ਵਿੱਚ ਜਿਹੜਾ ਹੈ ਉਹ ਯਕੀਨ ਰੱਖਦੇ ਹਾਂ। ਔਰ ਇਸੇ ਤਰ੍ਹਾਂ ਜਿਹੜਾ ਐਕਟ ਬਾਈ ਨੈਂਸੀ ਪੈਲੋਸੀਜ਼ ਵਿਜ਼ਿਟ, ਜੋ ਉਹਨਾਂ ਨੇ ਟ੍ਰੇਡ ਦੇ ਪਾਬੰਦੀਆਂ ਦੀ ਗੱਲ ਕੀਤੀ ਹੈ, ਲੇਕਿਨ ਇੱਕ ਸਿਆਣੀ ਗੱਲ ਜਿਹੜੀ ਨੈਂਸੀ ਪੈਲੋਸੀ ਦੀ ਆਈ ਕਿ ਉਸ ਤੋਂ ਬਾਅਦ ਉਹ ਸਾਊਥ ਕੋਰੀਆ ਗਈ। ਸਾਊਥ ਕੋਰੀਆ ਦਾ ਪ੍ਰੈਜ਼ੀਡੈਂਟ ਜਿਹਨੇ ਉਹਨੂੰ ਰਿਸੀਵ ਕਰਨਾ ਸੀ, ਉਹ ਤਾਂ ਡਰਦਿਆਂ ਉਹਨੂੰ ਰਿਸੀਵ ਕਰਨ ਨਹੀਂ ਆਇਆ। ਉਹਨੇ ਫੋਰਨ ਮਿਨਿਸਟਰ ਜਾਂ ਕਿਹਨੂੰ ਭੇਜਿਆ ਕਿ ਵੀ ਚਾਈਨਾ ਰਿਐਕਟ ਨਾ ਕਰੇ। ਪਰ ਨੈਂਸੀ ਪੈਲੋਸੀ ਜਦੋਂ ਸਾਊਥ ਕੋਰੀਆ ਵੀ ਉਤਰੀ ਔਰ ਉਹਨੂੰ ਪੁੱਛਿਆ ਗਿਆ ਕਿ ਭਾਈ ਇਹ ਤਾਈਵਾਨ ਵਿਜ਼ਿਟ ਨੂੰ ਲੈ ਕੇ, ਪਰ ਉਸ ਤੋਂ ਬਾਅਦ ਨੈਂਸੀ ਪੈਲੋਸੀ ਨੇ ਕੋਈ ਵੀ ਕਾਮੈਂਟ ਨਹੀਂ ਕੀਤਾ। ਇਹ ਵੀ ਵਿਜ਼ਡਮ ਹੁੰਦੀ ਹੈ ਫੋਰਨ ਪਾਲਿਸੀ 'ਚ, ਜਦੋਂ ਕਿ ਤੁਸੀਂ ਕੋਈ ਵੀ ਫਰਦਰ ਪ੍ਰੋਵੋਕੇਸ਼ਨ ਨਹੀਂ ਪੈਦਾ ਕਰਦੇ। ਲੇਕਿਨ ਰੂਸ ਨੇ ਵੀ ਖੁੱਲ੍ਹ ਕੇ ਜਿਹੜਾ ਹੈ ਉਹ ਚਾਈਨਾ ਦੇ ਹੱਕ 'ਚ ਲਾਈਨ ਲਈ ਹੈ। ਕ੍ਰੈਮਲਿਨ ਸੇਜ਼ ਚਾਈਨਾ ਹੈਜ਼ ਦਾ ਰਾਈਟ ਟੂ ਹੋਲਡ ਮਿਲਟਰੀ ਡਰਿਲਸ ਅਰਾਊਂਡ ਤਾਈਵਾਨ, ਕਿਉਂਕਿ ਆਪ ਖੁਦ ਕੀਤਾ ਹੋਇਆ ਜੋ ਯੂਕਰੇਨ 'ਚ, ਹੁਣ ਉਹਨੂੰ ਥੋੜ੍ਹੀ ਇਹ ਕਹੇਗਾ। ਉਹ ਕਹਿੰਦਾ ਵੀ ਇਹੀ ਨਹੀਂ ਵੀ ਉਹਨੇ ਵਨ ਚਾਈਨਾ ਪਾਲਿਸੀ ਦੀ ਹਮਾਇਤ ਕੀਤੀ, ਉਹਨੇ ਕਿਹਾ ਵੀ ਜੋ ਚਾਈਨਾ ਨੇ ਕੀਤਾ ਮਿਲਟਰੀ ਡਰਿਲਸ ਔਰ ਇਹ ਸਾਰੀਆਂ ਇਹ ਜਸਟੀਫਾਈਡ ਨੇ, ਚਾਈਨਾ ਦਾ ਹੱਕ ਬਣਦਾ। ਹੁਣ ਅਸੀਂ ਜਿਹੜਾ ਇੰਡੀਆ ਦੇ ਹਵਾਲੇ ਨਾਲ ਜਿਹੜੀ ਗੱਲ ਕੀਤੀ ਕਿ ਵੀ ਉਹਨਾਂ ਦੀ ਸਟੱਡੀਡ ਸਾਈਲੈਂਸ ਹੈ ਜਾਂ ਉਹਨਾਂ ਦੀ ਜਿਹੜੀ ਹੈ ਲਾਊਡ ਸਾਈਲੈਂਸ ਹੈ, ਉਸ ਦੇ ਰੀਜ਼ਨ ਨੇ
ਕਿਉਂਕਿ ਉਹ ਇਹ ਸਮਝਦਾ ਹੈ ਕਿ ਵੀ ਚਾਈਨਾ ਨੇ ਆਲਰੇਡੀ ਇਹਨਾਂ ਨੂੰ ਹੱਥ ਦਿਖਾਏ ਨੇ 2020 ਦੇ ਵਿੱਚ ਗਲਵਾਨ ਵੈਲੀ ਹੋਏ ਔਰ 15 ਰਾਊਂਡ ਗੱਲਬਾਤ ਦੇ LAC ਦੇ ਉੱਤੇ ਨੂੰ ਲੈ ਕੇ ਹੋਏ ਨੇ ਕਿ ਉਹਦੇ 'ਚ ਡੈਪਸੋਂਗ ਪੈਂਗੋਂਗ ਸੋ ਲੇਕ ਦੂਜਾ, ਲੇਕਿਨ ਕੋਈ ਨਤੀਜਾ ਨਹੀਂ ਨਿਕਲਿਆ ਜੀ। ਦੂਸਰੇ ਪਾਸੇ ਜਿਹੜਾ ਇਹ ਕਿਉਂਕਿ ਇੰਡੀਆ ਨੇ ਆਫੀਸ਼ੀਅਲੀ ਤਾਂ ਜਦੋਂ ਚਾਈਨਾ ਨਾਲ ਪਾਰਲੇ ਖੋਲੇ ਇਹ ਮੰਨ ਕੇ ਹੀ ਤੁਰੇ ਸੀ ਵਨ ਚਾਈਨਾ ਪਾਲਿਸੀ ਕਿ ਤਾਈਵਾਨ ਜਿਹੜਾ ਉਹ ਮੇਨਲੈਂਡ ਚਾਈਨਾ ਹੈ ਔਰ ਦਾ ਹੀ ਹਿੱਸਾ ਹੈ ਔਰ ਇਸੇ ਤਰ੍ਹਾਂ ਤਿੱਬਤ ਹੈ, ਸੋ ਕੋਈ ਵੀ ਉਹ ਤਾਈਵਾਨ ਦੇ ਹੱਕ ਦੇ ਵਿੱਚ ਵੀ ਲਾਈਨ ਨਹੀਂ ਦੇ ਸਕਦੇ ਔਰ ਇਸੇ ਲਾਈਨ ਨੂੰ ਉਹਨਾਂ ਨੇ ਪਰਸੂ ਕੀਤਾ। ਪਰ ਜਿਵੇਂ ਮੈਂ ਬਿਗਨਿੰਗ 'ਚ ਹੀ ਕਿਹਾ ਕਿ ਇਹ ਇੰਡੀਆ ਦੀ ਫੋਰਨ ਪਾਲਿਸੀ ਦੇ ਖੋਖਲੇਪਨ ਨੂੰ ਵੀ ਦਿਖਾਉਂਦੀ ਹੈ। ਇੱਕ ਬੜੀ ਪਪੂਲਰ ਕੋਟ ਹੈ ਕਿ ਵੀ ਜਿਹਦਾ ਕੋਈ ਦੁਸ਼ਮਣ ਨਹੀਂ ਹੁੰਦਾ ਉਹਦਾ ਕੋਈ ਦੋਸਤ ਵੀ ਨਹੀਂ ਹੁੰਦਾ। ਹੁਣ ਇਹਦਾ ਮਤਲਬ ਇਹ ਹੈ ਵੀ ਜਦੋਂ ਤੁਸੀਂ ਕਿਸੇ ਮੁੱਦੇ ਤੇ ਸਟੈਂਡ ਲੈਂਦੇ ਹੋ ਉਦੋਂ ਹੀ ਕੋਈ ਤੁਹਾਡੇ ਅਗੇਂਸਟ ਹੁੰਦਾ ਹੈ, ਤੇ ਜੇ ਕੋਈ ਤੁਹਾਡੇ ਅਗੇਂਸਟ ਨਹੀਂ ਹੈ ਇਹਦਾ ਮਤਲਬ ਹੈ ਵੀ ਤੁਸੀਂ ਕਿਸੇ ਗੱਲ ਦੇ ਉੱਤੇ ਸਿਧਾਂਤਕ ਸਟੈਂਡ ਵੀ ਨਹੀਂ ਲਿਆ, ਇਸ ਲਈ ਤੁਹਾਡਾ ਦੋਸਤ ਵੀ ਕੋਈ ਨਹੀਂ ਹੈ। ਕਿਉਂਕਿ ਜਦੋਂ ਤੁਸੀਂ ਸਟੈਂਡ ਲਓਗੇ ਖਿਲਾਫ ਤਾਂ ਹੋਣਗੇ ਲੋਕ, ਲੇਕਿਨ ਜੇ ਤੁਸੀਂ ਠੀਕ ਮੁੱਦੇ ਤੇ ਸਟੈਂਡ ਲਿਆ ਤੁਹਾਡੇ ਦੋਸਤ ਵੀ ਬਣਨਗੇ। ਸੋ ਇੰਡੀਆ ਦਾ ਜਿਹੜਾ ਰਵੱਈਆ, ਹਾਲਾਂ ਵਕਤੀ ਤੌਰ ਤੇ ਕਈ ਮੈਂ ਦੇਖਿਆ ਪਾਕਿਸਤਾਨ ਦੇ ਜਿਹੜੇ ਕਮੈਂਟੇਟਰ ਨੇ ਉਹ ਵੀ ਇੰਡੀਆ ਦੀ ਤਾਰੀਫ ਕਰਨਗੇ, ਦੇਖੋ ਜੀ ਇੰਡੀਆ ਨੇ ਅਮਰੀਕਾ ਦਾ ਪ੍ਰਭਾਵ ਨਹੀਂ ਮੰਨਿਆ, ਰੂਸ ਦੇ ਨਾਲ ਉਹ ਡੀਲ ਕਰ ਰਿਹਾ, ਉਹਨਾਂ ਤੋਂ ਕਰੂਡ ਆਇਲ ਲੈ ਰਿਹਾ, ਇਵੇਂ ਨਹੀਂ ਹੈ। ਕਿਉਂਕਿ ਇਹਦੇ ਤੋਂ ਜੇ ਅਮਰੀਕਾ ਨੇ ਇੰਡੀਆ ਨੂੰ ਕੁਆਡ ਦੇ ਵਿੱਚ ਲਿਆਂਦਾ ਸੀ ਤੇ ਕੁਆਡ ਦਾ ਮਤਲਬ ਬੜਾ ਕਲੀਅਰ ਸੀ ਕਿ ਇੰਡੀਆ ਦੇ ਨਾਲ ਹਰ ਕਿਸਮ ਦਾ ਡੇਟਾ ਐਕਸਚੇਂਜ ਤੋਂ ਲੈ ਕੇ ਕਿਤੇ ਨਾ ਕਿਤੇ ਜਿਵੇਂ ਨੈਟੋ ਵਾਂਗ ਪ੍ਰੋਟੈਕਸ਼ਨ ਦੇਣੀ ਸੀ ਉਸੇ ਵਾਂਗ ਹੀ ਸੀ। ਲੇਕਿਨ ਜਿਉਂ ਹੀ ਇੰਡੀਆ ਨੇ ਜਿਹੜਾ ਉਹ ਖੱਬਾ ਸੱਜਾ ਕਰਨਾ ਸ਼ੁਰੂ ਕੀਤਾ ਇੱਕਦਮ ਅਮਰੀਕਾ ਨੂੰ ਇਹ ਰਿਅਲਾਈਜ਼ ਹੋਇਆ ਕਿ ਬਈ ਇਹ ਤਾਂ ਐਵੇਂ ਮਾੜੇ ਬੰਦੇ ਦੇ ਨਾਲ ਜਿਹਦਾ ਕੋਈ ਸਟੈਂਡ ਹੀ ਨਹੀਂ ਹੋਣਾ ਜਾਂ ਜਿਹਦੀਆਂ ਲੱਤਾਂ ਨੇ ਭਾਰ ਨਹੀਂ ਚੱਲਣਾ, ਔਰ ਉਹਨਾਂ ਨੇ ਫੌਰਨ ਜਿਹੜਾ ਉਹ ਆਸਟ੍ਰੇਲੀਆ ਔਰ UK ਔਰ ਅਮਰੀਕਾ ਨੇ ਆਪਣਾ ਡਿਫੈਂਸ ਪੈਕਟ ਕਰ ਲਿਆ। ਉਹਨਾਂ ਨੇ ਕਿਹਾ ਵੀ ਠੀਕ ਹੈ ਇੰਡੀਆ ਇਹਨੂੰ ਕੁਆਡ ਦੇ ਥੱਲੇ ਰਹਿਣ ਦਿਓ, ਲੇਕਿਨ ਇਹ ਜਿਹੜਾ ਜੇ ਕੋਈ ਮਾਮਲਾ ਟਫ ਆਇਆ ਤਾਂ ਇੰਡੀਆ ਸਟੈਂਡ ਨਹੀਂ ਲਏਗਾ। ਸੋ ਹੁਣ ਵੀ ਜੇ ਤਾਈਵਾਨ ਦੇ ਮੁੱਦੇ ਤੇ ਅਮਰੀਕਾ ਨੇ ਤਾਂ ਪੂਰਾ ਰਿਸਕ ਲੈ ਕੇ ਜੇ ਨੈਂਸੀ ਪਲੋਸੀ ਦੀ ਵਿਜ਼ਿਟ ਕਲੀਅਰ ਹੁੰਦੀ ਹੈ, ਜ਼ਾਹਰ ਹੈ ਵਾਈਟ ਹਾਊਸ ਦੀ ਪਾਲਿਸੀ ਦਾ ਭਾਵੇਂ ਆਫੀਸ਼ੀਅਲੀ ਉਹਨਾਂ ਨੇ ਕਿਹਾ ਕਿ ਜੇ ਅਸੀਂ ਵਨ ਚਾਈਨਾ ਪਾਲਿਸੀ 'ਚ ਰੱਖਦੇ, ਪਰ ਉਸ ਹੱਦ ਤੱਕ ਅਮਰੀਕਾ ਗਿਆ ਜਿੱਥੇ ਟਕਰਾਅ ਹੋ ਸਕਦਾ ਸੀ ਤੇ ਭਾਰਤ ਦੇ ਮੂੰਹ 'ਚ ਘੁੰਗਣੀਆਂ ਪਈਆਂ ਹੋਈਆਂ। ਜੇ ਉਹ ਨਹੀਂ ਵੀ ਹੈ, ਜੇ ਤੁਸੀਂ ਚਾਈਨਾ ਦੇ ਅਗੇਂਸਟ ਨਹੀਂ ਵੀ ਕਹਿਣਾ, ਇਹ ਤਾਂ ਤੁਸੀਂ ਕਹਿ ਸਕਦੇ ਹੋ ਕਿ ਭਾਈ ਤਾਈਵਾਨ ਦੇ ਨਾਲ ਸਾਡੀਆਂ ਵੀ ਕਲਚਰਲ ਔਰ ਬਿਜ਼ਨਸ ਡੀਲਸ ਹੈਗੀਆਂ ਨੇ, ਔਰ ਜੇ ਕੋਈ ਜਾਂਦਾ ਹੈ ਤਾਂ ਉਸ ਦੇ ਉੱਤੇ ਚੀਨ ਨੂੰ ਕਿਉਂ ਇਤਰਾਜ਼ ਹੈ ਜੇ ਤੁਸੀਂ ਅਦਰਵਾਈਜ਼ ਕੰਡੈਮ ਨਹੀਂ ਵੀ ਕਰਨਾ। ਪਰ ਇਹ ਗੱਲ ਸ਼ੋਅ ਕਰਦੀ ਹੈ ਕਿ ਅਲਟੀਮੇਟਲੀ ਜਿਹੜਾ ਆਪਣੇ ਆਪ ਨੂੰ ਵਿਸ਼ਵ ਗੁਰੂ ਔਰ ਡਿਸੀਜਨ ਮੇਕਰ ਦੇ ਥੱਲੇ ਦੁਨੀਆ ਦੇ, ਔਰ ਜਿਵੇਂ ਅਮਿਤ ਸ਼ਾਹ ਨੇ ਕਿਹਾ ਕਿ ਜੀ ਮੋਦੀ ਅੱਜ ਦੁਨੀਆ ਦਾ ਉਹ ਅਜ਼ੀਮ ਲੀਡਰ ਬਣ ਗਿਆ ਕਿ ਦੁਨੀਆ ਦੇ ਹਰ ਮਸਲੇ ਦਾ ਹੱਲ ਉਦੋਂ ਤੱਕ ਨਹੀਂ ਨਿਕਲਦਾ ਜਦੋਂ ਤੱਕ ਮੋਦੀ ਦਾ ਬਿਆਨ ਨਹੀਂ ਆ ਜਾਂਦਾ। ਹੁਣ ਦੇਖ ਲਓ ਯੂਕਰੇਨ ਦਾ ਹੱਲ ਕੱਢ ਲਿਆ ਮੋਦੀ ਦੇ ਬਿਆਨ ਨੇ, ਜਾਂ ਜਿਹੜਾ ਕ੍ਰਾਈਸਿਸ ਇਸ ਵੇਲੇ ਤਾਈਵਾਨ ਦਾ ਜਿਹਨੂੰ ਲੈ ਕੇ ਦੁਨੀਆ 'ਚ ਚਰਚਾ ਹੈ, ਇਸ ਦੇ ਉੱਤੇ ਵੀ ਭਾਰਤ ਪੂਰੀ ਤਰ੍ਹਾਂ ਭਗੌੜ ਹੈ। ਔਰ ਸ੍ਰੀਲੰਕਾ ਜਿੱਥੇ ਕਿ ਪਿਛਲੇ ਪੀਰੀਅਡ 'ਚ ਉਹ ਡਿਫਾਲਟਰ ਹੋਏ, ਕ੍ਰਾਈਸਿਸ ਅਜੇ ਵੀ ਚੱਲ ਰਿਹਾ। ਹੁਣ ਉਦੋਂ ਇਹ ਵੀ ਲੱਗਾ ਕਈਆਂ ਨੂੰ ਕਿ ਬਈ ਚਾਈਨਾ ਨੇ ਸ਼ਾਇਦ ਅਬੈਂਡਨ ਕਰ ਦਿੱਤਾ ਹੈ ਸ੍ਰੀਲੰਕਾ ਨੂੰ, ਔਰ ਇਹ ਸਾਰੇ, ਪਰ ਹੁਣ ਇਹ ਵੀ ਸਾਹਮਣੇ ਆਇਆ ਔਰ ਭਾਰਤ ਨੇ ਵੀ ਮੌਕਾ ਦੇਖ ਕੇ ਇੱਕ ਅੱਧਾ ਜਿਹੜਾ ਉੱਥੋਂ ਭਗੌੜਾ ਹੋਇਆ ਰਾਜਾ ਪਕਸੇ ਉਹਦੇ ਨਾਲ ਕੋਈ ਡੀਲ ਵੀ ਬਣਾਉਣ ਦੀ ਕੋਸ਼ਿਸ਼ ਕੀਤੀ, ਅਡਾਨੀ ਨੂੰ ਉੱਥੇ ਕੋਈ ਠੇਕਾ ਦਵਾਇਆ। ਲੇਕਿਨ ਇੱਕ ਗੱਲ ਇਸ ਕ੍ਰਾਈਸਿਸ 'ਚੋਂ ਇਹ ਵੀ ਜ਼ਾਹਰ ਹੋਈ ਕਿ ਸ੍ਰੀਲੰਕਾ ਖੁੱਲ੍ਹ ਕੇ ਭਾਰਤ ਦੇ ਨਾਲ ਨਹੀਂ ਖਲੋਤਾ ਹੋਇਆ। ਉਹਨੇ ਜਿਵੇਂ ਚਾਈਨਾ ਨੂੰ ਆਪਣੀ ਪੋਰਟ ਜਾਂ ਦੂਜੀ ਵੀ ਦਿੱਤੀ ਹੈ, ਔਰ ਐਨ ਇਸ ਮੌਕੇ 'ਤੇ ਜਦੋਂ ਇਹ ਕ੍ਰਾਈਸਿਸ ਚੱਲ ਰਿਹਾ ਹੈ, ਚਾਈਨਾ ਦਾ ਜਿਹੜਾ ਇੱਕ ਵੱਡਾ ਜਹਾਜ਼ ਹੈ ਜਿਹੜਾ ਸਪਾਈਂਗ ਵੀ ਔਰ ਦੂਸਰੇ ਨਾਲ ਜੁੜਿਆ ਹੋਇਆ ਵੀ, ਉਹ ਸ੍ਰੀਲੰਕਾ ਦੀ ਬੰਦਰਗਾਹ ਦੇ ਉੱਤੇ ਜਿਹੜਾ ਉਹ ਲੈਂਡ ਕਰਨ ਵਾਲਾ ਹੈ। ਉਸ 'ਤੇ ਉਹਨੇ ਰੁਕਣਾ 3 ਅਗਸਤ 11 ਤੋਂ 17 ਤੱਕ। ਇੰਡੀਆ ਨੇ ਪ੍ਰੋਟੈਸਟ ਕੀਤਾ ਸ੍ਰੀਲੰਕਾ ਨੂੰ। ਇੰਡੀਆ ਰੇਜ਼ਿਸ ਚਾਈਨੀਜ਼ ਵੈਸਲਸ ਵਿਜ਼ਿਟ ਵਿਦ ਪ੍ਰੈਜ਼ੀਡੈਂਟ ਵਿਕਰਮਸਿੰਘੇ, ਇਹ ਹੁਣ ਨਵਾਂ ਪ੍ਰੈਜ਼ੀਡੈਂਟ ਬਣਿਆ ਉਹਨਾਂ ਨੇ, ਇਹ ਕਿਉਂਕਿ ਇਹ ਵੈਸਲ ਹੈ ਚਾਈਨਾ ਦੀ ਯੂਆਨ ਵਾਂਗ 5, ਇਹ ਚਾਈਨੀਜ਼ ਵੈਸਲ
ਇਨਵੋਲਵਡ ਇਨ ਸਪੇਸ ਐਂਡ ਸੈਟੇਲਾਈਟ ਟਰੈਕਿੰਗ, ਇਹ ਸਪਾਈਂਗ ਵੈਸਲ ਹੈ ਜਿਹੜੀ ਸਪੇਸ ਔਰ ਸੈਟੇਲਾਈਟ ਦੇ, ਵਿਲ ਡਕ ਐਟ ਸ੍ਰੀਲੰਕਾ ਸਾਊਦਰਨ ਹੈਂਬੈਂਟੋਟਾ ਪੋਰਟ ਫਰੋਮ ਅਗਸਤ 11 to 17 ਕਿ 11 ਅਗਸਤ ਤੋਂ 17 ਤੱਕ ਇਹ ਸ੍ਰੀਲੰਕਾ ਦੀ ਪੋਰਟ ਤੇ ਹੋਣੀ ਹੈ। ਔਰ ਇੰਡੀਆ ਨੇ ਇਸ ਦੇ ਉੱਤੇ ਆਬਜੈਕਸ਼ਨ ਰੇਜ਼ ਕੀਤਾ ਸੀ, ਪਰ ਸ੍ਰੀਲੰਕਾ ਨੇ ਇਸ ਦਾ ਜਵਾਬ ਦਿੱਤਾ ਹੈ ਕਿ ਭਾਈ ਇਹ ਜਿਹੜਾ ਆਬਜੈਕਸ਼ਨ ਠੀਕ ਨਹੀਂ ਹੈ, ਅਸੀਂ ਜਿਹੜਾ ਹੈ ਉਸ ਨੂੰ ਅਲਾਉ ਕਰ ਰਹੇ ਹਾਂ। ਔਰ ਇਸ ਸਾਰੇ ਦੇ ਚਲਦਿਆਂ ਇਹ ਗੱਲ ਸਾਹਮਣੇ ਆਈ ਉਹਨਾਂ ਦੇ, ਕਿਉਂਕਿ ਇੰਡੀਆ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਸਪੋਕਸਪਰਸਨ ਨੇ ਕਿਹਾ ਸੀ ਕਿ ਜੀ ਵੀ ਆਰ ਕੇਅਰਫੁਲੀ ਮੋਨੀਟਰਿੰਗ ਐਨੀ ਡਿਵੈਲਪਮੈਂਟ ਹੈਵਿੰਗ ਏ ਬੀਅਰਿੰਗ on our security and economic interests, or China has defended the ship's visit and asked relevant parties to refrain from interfering with its legitimate maritime activities. So China ने even इस मुद्दे ते भी इंडिया ਨੂੰ ਸਿੱਧਾ ਲਿਆ ਕਿ ਜ਼ੁਬਾਨ ਬੰਦ ਰੱਖੋ, ਹਰ ਇਸ਼ੂ ਦੇ ਉੱਤੇ ਜਿਹੜਾ ਉਹ ਖਾਮਖਾ ਚੀਕ ਝਾੜਾ ਨਾ ਮਾਰੋ, ਨਾ ਕਰੋ। ਲੇਕਿਨ ਦੂਸਰੇ ਪਾਸੇ ਜਿਹੜਾ ਹੈ ਔਰ ਇਸੇ ਤਰ੍ਹਾਂ ਸ੍ਰੀਲੰਕਾ ਗਵਰਨਮੈਂਟ ਨੇ ਵੀ ਜਿੱਥੇ ਉਹਨਾਂ ਨੇ ਵਨ ਚਾਈਨਾ ਪਾਲਿਸੀ ਦੀ ਗੱਲ ਕੀਤੀ, ਉੱਥੇ ਉਹਨਾਂ ਨੇ ਇਸ ਨੂੰ ਜਸਟੀਫਾਈ ਕੀਤਾ ਕਿ ਭਾਈ ਚਾਈਨਾ ਦੀ ਇਹ ਵੈਸਲ ਨੂੰ ਅਸੀਂ ਹੱਕ ਦਿੱਤਾ ਹੈ। ਔਰ ਇਹ ਸਾਰੇ ਦੇ ਚਲਦਿਆਂ ਅਸੀਂ ਇਹ ਦੇਖ ਰਹੇ ਹਾਂ ਕਿ ਇੰਡੀਆ ਦੀ ਫੋਰਨ ਪਾਲਿਸੀ, ਜਿਹਨੂੰ ਜੇ ਇੱਕ ਲਫ਼ਜ਼ ਕਹਿਣਾ ਹੋਏ ਕਿ ਹੌਲੋਡ, ਜਿਵੇਂ ਹੌਲੋ ਹੁੰਦੀ ਹੈ, ਖਾਲੀ ਹੈ, ਔਰ ਉਸ ਦੇ ਉੱਤੇ ਕੋਈ ਵੀ ਜਿਹੜੀ ਪਾਵਰ ਹੈ ਉਹ ਰਿਲਾਈ ਨਹੀਂ ਕਰੇਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।